हसन साहब दरेक ला रहे ने अपने थाने नाल इरफान भाई ने अल्लाह कीता सागर भाई ने अल्लाह कीता 2-3 टोए कट छड़े ने इलाका है ना जी जी पहाड़ी इलाका सारा जी जी दूसरी जड़ी दरेक है जानी भाई आ गए ने गा दरेक बिल्कुल मुक गई है साइकिल लेके जान रहे ते ए दरेक करो जी हाँ जी तो वेलकम बैक हसन लाइव टीवी ते उम्मीद करांगा कि तुसी ठीक होवोगे वैरी गुड मॉर्निंग सैर असां ਜਿਹੜੀ ਉਹ ਕੰਪਲੀਟ ਕਰ ਲਈ ਹੈ ਤੇ ਹੁਣ ਚੱਲੇ ਆ ਘਰ ਨੂੰ ਤੇ ਜਿੰਨੇ ਵੀ ਵੀਰ ਨਵੇਂ ਨੇ ਪਹਿਲੀ ਵਾਰੀ ਆਏ ਨੇ ਹਸਨ ਲਾਈਵ ਟੀਵੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇ ਤੁਸੀਂ ਫੇਸਬੁੱਕ ਤੇ ਵੇਖਣ ਡੇ ਹੋ ਤਾਂ ਤੁਹਾਨੂੰ ਪਤਾ ਕੀ ਕਰਨਾ ਹੈ ਵੀਡੀਓ ਨੂੰ ਕਰੋ ਸ਼ੇਅਰ ਤੇ ਕਰਨੇ ਅੱਜ ਦਾ ਕੈਂਟ ਫਰੈਸ਼ ਤੇ ਵਧੀਆ ਜਿਹਾ ਵਲੌਗ ਸਟਾਰਟ ਅਸੀਂ ਸੈਰ ਕਰਨ ਆਏ ਸਾਂ ਤੇ ਇੱਧਰ ਸਾਡਾ ਲੁੱਲਾ ਰੱਖਾ ਤੇ ਇੱਧਰ ਬਲਾਲ ਲਾਉਂਦਾ ਨਾਲ ਲੁੰਡਾ ਰੱਖਾ ਉਹ ਦੋਵੇਂ ਆਮਨੋ ਸਾਹਮਣੇ ਹੋ ਗਏ ਨੇ ਚੈੱਕ ਕਰੋ ਇਹਦੀ ਪੁੱਛਲ ਕੋ ਨਹੀਂ ਹੈ ਤੇ ਇਹਦੀ ਲੱਤ ਕੋ ਨਹੀਂ ਹੈ ਚੈੱਕ ਕਰੋ ਆਪੇ ਉਹਨੇ ਮਾਲਕਾਂ ਨੇ ਤਾਪੇ ਫਰਮਾਨ ਨੇ ਬਣਾਈਆਂ ਤੂੰ ਦੇ ਬੜੇ ਤਾਬੇ ਨੇ ਇਹਦੀਆਂ ਦੀ ਲੜਾਈ ਹੋ ਪਈ ਹੈ ਚੈੱਕ ਕਰੋ ਉਹ ਜਿਹੜਾ ਨਸ ਗਿਆ ਨਾ ਤੇ ਇਹ ਜਿਹੜਾ ਨਾ ਉਰਲਾ ਜਿਹੜਾ ਕੁੱਤਾ ਇਹ ਸਾਡਾ ਕੁੱਤਾ ਵੇ ਲੁੰਡਾ ਰਾਖਾ ਤੋ ਸੈਰ ਕਰਕੇ ਹਰੋ ਖਰੀਅਤ ਦੇ ਨਾਲ ਆ ਗਏ ਆ ਅਸੀਂ ਘਰ ਤੇ ਕਾਫੀ ਜ਼ਿਆਦਾ ਜਿਹੜਾ ਮੌਸਮ ਹੈ ਨਾ ਉਹ ਚੇਂਜ ਹੋ ਗਿਆ ਵੇ ਤੇ ਹੁੱਡੀਆਂ ਸਵੈਟਰ ਵਗੈਰਾ ਸਾਰੇ ਲੱਥ ਗਏ ਨੇ ਤੇ ਅੱਜ ਇੰਜ ਹੀ ਗਏ ਹਾਂ ਸੈਰ ਕਰਨ ਸੈਰ ਕਰਕੇ ਆਂਦੀਆਂ ਸਾਰ ਹੀ ਆਪਣਾ ਫੇਸਬੁੱਕ ਦੇ ਉੱਤੇ ਆਪਣੀ ਵੀਡੀਓ ਅਪਲੋਡ ਕੀਤੀ ਹੈ ਤੇ ਜਿੰਨੇ ਵੀ ਵੀਰ ਨੇ ਜਿਨ੍ਹਾਂ ਹਜੇ ਤੱਕ ਨਹੀਂ ਵੇਖੀ ਜਾ ਕੇ ਵੇਖ ਲਓ ਤੇ ਤੁਹਾਡੇ ਮਾਜ਼ ਦੇ ਕੰਮ ਚੈੱਕ ਕਰੋ ਜੀ ਜ਼ੋਹਰ ਦੀ ਨਮਾਜ਼ ਅਸਾਂ ਪੜ੍ਹ ਲਈਏ ਤੇ ਜ਼ੋਹਰ ਦੀ ਨਮਾਜ਼ ਪੜ੍ਹਨ ਤੋਂ ਬਾਅਦ ਆਏ ਆ ਭੁੱਖ ਕੋਈ ਨਹੀਂ ਸੀ ਐ ਮੈਂ ਸਵੇਰ ਦੀ ਰੋਟੀ ਖਾਧੀ ਸੀ ਇੱਕ ਦੋ ਵੀਡੀਓ ਐਡਿਟ ਕੀਤੀ ਸੀ ਤੇ ਨਾਲ ਹੀ ਜਿਹੜਾ ਨਾ ਸੌਂ ਗਿਆ ਹਾਂ ਤੇ ਆ ਉੱਠੀਆਂ ਜ਼ੋਹਰ ਦੀ ਨਮਾਜ਼ ਪੜ੍ਹੀ ਹੈ ਤੇ ਮਾਲਟੇ ਆਏ ਨੇ ਮੈਂ ਤੇ ਮਾਜ਼ ਹੁਣ ਜਿਹੜਾ ਨਾ ਉਹ ਖਾਣ ਲੱਗੇ ਆ ਮਾਲਟੇ ਤੇ ਧੁੱਪ ਅੱਜ ਜਿਹੜੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਗਰਮੀਆਂ ਵਾਲੀ ਲੱਗੀ ਹੈ ਚੈੱਕ ਕਰੋ ਤੇ ਪੂਰੇ ਭਾਰਾਂ ਦੇ ਨਾਲ ਨਾ ਜਿੰਨੀਆਂ ਵੀ ਰਜ਼ਾਈਆਂ ਤੇ ਸਵੈਟਰ ਤੇ ਕੰਬਲ ਵਗੈਰਾ ਨੇ ਨਾ ਉਹ ਮੈਨੂੰ ਨਹੀਂ ਲੱਗਦਾ ਕਿ ਅੱਜ ਰਾਤੀ ਲੈ ਜਾਣ ਜਿੰਨੀ ਕੋ ਡਾਢੀ ਧੁੱਪ ਲੱਗੀ ਹੈ ਅੱਜ ਤਾਂ ਹੁਣ ਅਸੀਂ ਜਿਹੜੇ ਨੋ ਖਾਂਦੇ ਆ ਮਾਲਟੇ ਮਾਦ ਨੇ ਮਾਲਟੇ ਜਿਹੜੇ ਨੇ ਉਹ ਕੱਢ ਲਏ ਨੇ ਛਾਪਰ ਚੋਂ ਤੇ ਹੁਣ ਅਸੀਂ ਖਾਣ ਲੱਗੇ ਆ ਮਾਲਟੇ ਖਾਂਦੀਆਂ ਸਾਨੂੰ ਜੁਆਇਨ ਕਰ ਚੁੱਕੇ ਨੇ ਉਸਤਾਦ ਇਤਾ ਕਿ ਹਾਏ ਭਾਜੀ ਤੁਹਾਨੂੰ ਹਾਏ ਹੋ ਗਿਆ ਵੇ ਅਸਰ ਦੀ ਨਮਾਜ਼ ਅਸਾਂ ਲਈਏ ਪਰ ਤੇ ਹੁਣ ਜਿਹੜਾ ਨਾ ਉਹ ਹੈ ਬੂਟੇ ਜਿਹੜੇ ਨੇ ਨਾ ਇਹ ਲਾਣ ਲੱਗੇ ਆ ਦਰੇਕਾਂ ਦੇ ਬੂਟੇ ਨੇ ਇਹ ਡੇਰੇ ਦੇ ਵਿੱਚ ਲਾਣੇ ਨੇ ਇੱਥੇ ਇਹ ਜਿਹੜੇ ਦੋ ਬੂਟੇ ਨੇ ਇੱਕ ਐ ਤੇ ਇੱਕ ਐ ਇਹ ਗੋਹੇ ਦੀ ਵਜ੍ਹਾ ਤੋਂ ਨਾ ਇਹ ਸਰ ਗਏ ਨੇ ਤੇ ਜਿਹਦੀ ਵਜ੍ਹਾ ਤੋਂ ਇੱਥੇ ਡੰਗਰ ਬੰਨੀ ਦੇ ਹਨ ਤੇ ਵਾਵਾ ਛਾਂ ਹੁੰਦੀ ਸੀ ਤੇ ਹੁਣ ਇਹਨੇ ਦੋਵੇਂ ਬੂਟਿਆਂ ਨੂੰ ਵੱਢ ਕੇ ਤੇ ਯਾਨੀ ਕਿ ਪੁੱਟ ਕੇ ਐਵੇਂ ਬਸ ਨਾਂ ਦੇ ਬੂਟੇ ਨੇ ਇੰਜੀ ਪੁੱਟ ਕੱਤਨੇ ਨੇ ਤੇ ਇਹ ਜਿਹੜੀਆਂ ਦਰੇਕਾਂ ਨੇ ਉੱਥੇ ਲਾਣੇ ਨੇ ਪਹਿਲਾਂ ਚੰਗੀ ਤਰ੍ਹਾਂ ਸਫਾਈ ਕਰਨੀ ਹੈ ਗੋਇਆ ਸਾਫ਼ ਕਰਨਾ ਤੇ ਫਿਰ ਬੂਟੇ ਲਾਵਾਂਗੇ ਗੋਇਆ ਵਾਲਾ ਕੰਮ ਅੱਜ ਜਾਂ ਕੱਲ ਕਰਾਂਗੇ ਬੂਟੇ ਇੱਥੇ ਦੋ ਬੂਟੇ ਲਾਣੇ ਨੇ ਅੱਜ ਜੀ ਅੱਲਾ ਹਾਰ ਰੱਖੀ ਤੇ ਫਾਈਨਲੀ ਜਿਹੜਾ ਥਾਂ ਵੇ ਉਹ ਡਿਸਾਈਡ ਹੋ ਗਿਆ ਵੇ ਦਰੇਕ ਕਿੱਥੇ ਲੱਗਣੀ ਇੱਕ ਇੱਥੇ ਦਰੇਕ ਲੱਗੇਗੀ ਇੱਕ ਇਨਸ਼ਾਅੱਲਾ ਇੱਥੇ ਦਰੇਕ ਲੱਗੇਗੀ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਦੋ ਦਰੇਕਾਂ ਨੇ ਨਾ ਇਹ ਬਿਲਕੁਲ ਖਾਕਤੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੇ ਤੇ ਇਹਨਾਂ ਦੀ ਕਟਾਈ ਕਰਕੇ ਇਹਨਾਂ ਨੂੰ ਪੁੱਟ ਕੇ ਤੇ ਫਿਰ ਇੱਥੇ ਨਵੀਆਂ ਜਿਹੜੀਆਂ ਦਰੇਕਾਂ ਨੇ ਨਾ ਉਹ ਲਾਈਆਂ ਜਾਣਗੀਆਂ ਇਨਸ਼ਾਅੱਲਾ ਤੇ ਮੈਂ ਅੱਲਾ ਕੀਤਾ 2-3 ਟੋਏ ਕੱਢ ਛੜੇ ਨੇ ਤੇ ਹੁਣ ਭਾਈ ਸਾਗਰ ਲੱਗੇ ਨੇ ਭਾਈ ਫਰਹਾਨ ਵੀ ਆਏ ਨੇ ਤੇ ਕਿਉਂਕਿ ਮੈਂ ਥੱਕ ਗਿਆ ਵਾਂ ਟੋਏ ਕੱਢ ਕੇ ਜਿਹੜੀ ਦਰੇਕ ਨੇ ਲੱਗ ਗਈ ਹੈ ਤੇ ਦੂਸਰੀ ਜਿਹੜੀ ਦਰੇਕ ਹੈ ਨਾ ਉਹ ਇੱਥੇ ਲੱਗਣ ਲੱਗੀ ਚੈੱਕ ਕਰੋ ਤੇ ਮੇਰੀ ਸਲਾਹ ਇਹ ਹੀ ਕਿ ਇੱਕ ਦਰੇਕ ਜਿਹੜੀ ਹੈ ਨਾ ਉਹ ਇੱਥੇ ਲੱਗ ਜਾਂਦੀ ਤੇ ਅੱਛਾ ਰਹਿੰਦਾ ਕੰਮ ਠੀਕ ਹੈ ਤੇ ਇੱਥੇ ਦਰੇਕ ਲੱਗ ਜਾਂਦੀ ਤੇ ਬੜਾ ਅੱਛਾ ਕੰਮ ਰਹਿਣਾ ਸੀ ਪਰ ਨਹੀਂ ਮੰਨੀ ਹੈ ਉਹਨਾਂ ਚਲੋ ਕੋਈ ਨਹੀਂ ਗੱਲ ਹੈ ਤੇ ਹੁਣ ਅੱਲਾ ਹੈ ਰੱਖ ਜਦੋਂ ਟਾਈਮ ਲੱਗਾ ਨਾ ਤੇ ਇਹ ਜਿਹੜੀ ਦਰੇਕ ਹੈ ਤੇ ਇਹ ਜਿਹੜੀ ਦਰੇਕ ਹੈ ਨਾ ਇਹਨੂੰ ਪੁੱਟ ਕੇ ਤੇ ਫਿਰ ਨਵੇਂ ਥਾਂ ਜਿਹੜੀ ਹੈ ਨਾ ਉਹ ਨਵੀਂ ਦਰੇਕ ਲੱਗੇਗੀ ਇਨਸ਼ਾਅੱਲਾ ਕਿਉਂਕਿ ਗੋਹੇ ਦੀ ਵਜ੍ਹਾ ਤੋਂ ਨਾ ਜਿੰਨਾ ਇੱਥੇ ਗੋਇਆ ਵੇ ਕਿਉਂਕਿ ਡੰਗਰ ਨਾਲ ਹੀ ਬੰਨੀ ਦੇ ਨੇ ਤੇ ਅੱਲਾ ਖੈਰ ਰੱਖੀ ਤੇ ਇੱਥੇ ਆ ਗੋਇਆ ਚੁੱਕ ਕੇ ਤੇ ਇੱਥੇ ਜਿਹੜਾ ਨਾ ਇਨਸ਼ਾਅੱਲਾ ਜਿਹੜਾ ਨਾ ਉਹ ਲਾਈਆਂ ਜਾਣਗੀਆਂ ਤੇ ਇਹਨਾਂ ਨੂੰ ਦਰੇਕ ਫਰਾਈਏ ਬਿਹਤਰੀਨ ਜੀ ਇਹ ਦਰੇਕ ਫਰੋ ਜੀ ਸਾਗਰ ਭਾਈ ਐਕਸਪਰਟ ਨੇ ਇਹ ਲਾਉਂਦੇ ਰਹਿੰਦੇ ਨੇ ਦਰੇਕਾਂ ਦਰੂਕਾਂ ਵੱਡਿਆਂ ਦੀ ਮੰਨ ਕੇ ਦਰੇਕ ਅਸਾਂ ਲਾਈ ਇੱਥੇ ਹੁਣ ਜੇ ਮੈਨੂੰ ਨਹੀਂ ਉਮੀਦ ਲੱਗਦੀ ਕਿ ਇੱਥੋਂ ਦਰੇਕ ਹੋਏ ਕਿਉਂਕਿ ਗੋਇਆ ਬੜਾ ਵੇ ਮੈਂ ਇਹਨਾਂ ਨੂੰ ਸਲਾਹ ਇਹ ਦਿੱਤੀ ਸੀ ਕਿ ਗੋਇਆ ਪਹਿਲਾਂ ਚੁੱਕਿਆ ਜਾਂਦਾ ਚੰਗੀ ਤਰ੍ਹਾਂ ਸਫਾਈ ਹੁੰਦੀ ਤੇ ਫਿਰ ਜਿਹੜਾ ਨਾ ਇੱਥੇ ਲਾਇਆ ਜਾਂਦੀ ਦਰੇਕ ਫਿਰ ਦਰੇਕ ਹੋਣੀ ਸੀ
ਇਹ ਵੀ ਅੱਲਾ ਕੀ ਤਰ੍ਹਾਂ ਦਰੇਕ ਜਿਹੜੀ ਇੱਥੇ ਲਾਣ ਡੇ ਆ ਇੱਥੇ ਆ ਸਾਰਾ ਦਾ ਸਾਰਾ ਗੋਇਆ ਅਸੀਂ ਆਪੇ ਲਾਂਡੇ ਫਰਾਨ ਭਾਈ ਨੇ ਅੱਲਾ ਕੀਤਾ ਸਾਗਰ ਭਾਈ ਨੇ ਤੇ ਇਹ ਕਾਫੀ ਜ਼ਿਆਦਾ ਹੈਲਪ ਕਰਨ ਡੇ ਨੇ ਮਾਸ਼ਾਅੱਲਾ ਆਸਮ ਭਾਈ ਵੀ ਨਾਲ ਨੇ ਤੇ ਆਸਮ ਭਾਈ ਵੀ ਨਾਲ ਨੇ ਤੇ ਚੈੱਕ ਕਰੋ ਇਹ ਦਰੇਕ ਬਿਲਕੁਲ ਮੁੱਕ ਗਈ ਆ ਚੈੱਕ ਕਰੋ ਮੈਂ ਲਾਵਾਂਗਾ ਨਾ ਇਹ ਵੇਖੋ ਸਾਰੀ ਦੀ ਸਾਰੀ ਜਿਹੜੀ ਨੋਇਲ ਦੀ ਹੈ ਦਰੇਕ ਤੇ ਇੱਕ ਦਰੇਕ ਹੁਣ ਰਹਿ ਗਈ ਹੈ ਨਹੀਂ 2 ਦਰੇਕਾਂ ਰਹਿ ਗਈਆਂ ਨੂੰ ਇੱਥੇ ਲਾਵਾਂਗੇ ਇਨਸ਼ਾਅੱਲਾ। ਜੀ ਹਸਨ ਸਾਹਿਬ ਦਰੇਕ ਲਾ ਰਹੇ ਨੇ ਆਪਣੇ ਹੱਥਾਂ ਦੇ ਨਾਲ ਥੱਕ ਗਏ ਨੇ ਕਿਉਂਕਿ 6 ਕੁ ਲਾ ਬੈਠੇ ਨੇ। ਫਰਹਾਨ ਭਾਈ ਤੁਹਾਡਾ ਕੀ ਖਿਆਲ ਹੈ ਉਹ ਤਾਂ ਲੱਗਦੀ ਸਹੀ ਨਹੀਂ ਰਹਿਣੀ ਉੱਥੇ ਉੱਥੇ ਵੀ ਸਹੀ ਰਹਿਣੀ ਸੀ ਲੇਕਿਨ ਜਦੋਂ ਵੱਡੇ ਨਹੀਂ ਮੰਨੇ ਤੇ ਤੂੰ ਕਿਸ ਤਰ੍ਹਾਂ ਉੱਥੇ ਲਾ ਸਕਣਾ ਯਾਰ। ਇਹ ਚੈੱਕ ਕਰਵਾਓ ਨਾ ਜਿਹੜੀਆਂ ਹੈ ਲਾਈਆਂ ਨੇ ਹੁਣ ਇਹ ਹਾਂ ਇਹ ਕਹਿ ਲੱਗ ਗਈ ਏ ਹਸਨ ਨੇ ਲਾਈ ਏ। ਭਲਾ ਕੀ ਸਾਡੇ ਐਸੇ ਇੱਥੇ ਜਿਹੜੀ ਮਿੱਟੀ ਹੈ ਨਾ ਉਹ ਸਾਹਤ ਹੈ ਸਹੀ ਹੈ ਜਿਹਦੇ ਕਰਕੇ ਕਾਫੀ ਜ਼ਿਆਦਾ ਥੱਲੇ ਡੂੰਘਾ ਟੋਇਆ ਮਾਰ ਕੇ ਤੇ ਫੇਰ ਇਹ ਪੂਟੇ ਛੂਟੇ ਲੱਗਦੇ ਨੇ। ਪਥਰੀਲਾ ਇਲਾਕਾ ਨਾ ਜੀ ਜੀ ਪਹਾੜੀ ਇਲਾਕਾ ਸਾਰਾ। ਜੀ ਜੀ ਤੇ ਉਸ ਕਰਕੇ ਨਾ ਇਹ ਲਾਈ ਦੇ ਨੇ ਬਈ ਇਹ ਆਪਣਾ ਗੱਲ ਇਹ ਫਰਾਨ ਭਾਈ ਕੰਮ ਕਰੋ ਤੇ ਨੀਅਤ ਦੇ ਨਾਲ ਕਰੋ। ਸਹੀ ਗੱਲ ਹੈ ਠੀਕ ਹੈ ਪਸੀਨਾ ਆ ਗਿਆ ਮੈਨੂੰ ਚੈੱਕ ਕਰੋ ਹਾਂਜੀ ਦਾ ਹੈ ਰੱਖੀ ਦਰੇਗਾ ਸਾਰੀਆਂ ਲੱਗੀਆਂ ਚੈੱਕ ਕਰੋ 1 2 3 4 5 ਤੇ 6 ਇਹ ਦਰੇਕਾਂ ਲੱਗੀ ਤਾਂ ਸਾਰੀਆਂ ਲੱਗ ਗਈਆਂ ਨੇ। ਜਿਹੜਾ ਮੈਂ ਆਨਾ ਹਾਂ ਨਾ ਇਹਨਾਂ ਨੂੰ ਦਰੇਕਾਂ ਲਾਉਣ ਤੂੰ ਆਨਾ ਕਿ ਇੱਥੇ ਦਰੇਕ ਲੱਗਦੀ ਇੱਥੇ ਪਰ ਉਹਨਾਂ ਦੀ ਗੱਲ ਵੀ ਸਹੀ ਸੀ ਕਿਉਂਕਿ ਜਦੋਂ ਦਰੇਕ ਵੱਡੀ ਹੋਣਾ ਸੀ ਉਦੋਂ ਦੇ ਜਿੰਨੇ ਵੀ ਕੋਈ ਪੱਤਰ ਪੁੱਤਰ ਹੁੰਦੇ ਨੇ ਸਾਰੇ ਇੱਥੇ ਥੂਮ 'ਚ ਪੈਂਦੇ ਨੇ ਤੇ ਸਾਂ ਇੱਥੇ ਥੂਮ ਲਾਣਾ ਸੀ ਦਰੇਕਾਂ ਉੱਥੇ ਲਾਈਆਂ ਨੇ ਤਾਂ ਕਿ ਉਹ ਪਰਾਂ ਡੰਗਰ ਬੰਨੀ ਦੇ ਨੇ ਤੇ ਉਤਲ ਜਿਹੜਾ ਨਾ ਉਹ ਛਾਂ ਛੂ ਪਈ ਹੋਵੇ। ਦਰੇਕਾਂ ਲੱਗ ਗਈਆਂ ਨੇ ਲੱਗੀ ਤਾਂ ਕੰਮ ਗੁੱਡ ਹੋ ਗਿਆ ਓਕੇ ਦੀ ਰਿਪੋਰਟ ਹੋ ਗਈ ਹੈ। ਉਹ ਜੀ ਅੱਲਾ ਖੈਰ ਰੱਖੀ ਬੂਟੇ ਛੂਟੇ ਲਾ ਲਏ ਨੇ ਬਿਹਤਰੀਨ ਕਿਸਮ ਦਾ ਕੰਮ ਹੋ ਗਿਆ ਵੇ ਤੇ ਰੈਡੀ ਹੋ ਗਈਆਂ ਅਸੀਂ ਕਿੱਥੇ ਚੱਲੇ ਆ ਸਰਪ੍ਰਾਈਜ਼ ਤੁਹਾਨੂੰ ਦੱਸਣੀ ਆ ਤੇ ਤਲ ਆਪਣਾ ਭਾਈ ਤਨਵੀਰ ਆ ਗਏ ਨੇ ਜਾਨੀ ਭਾਈ ਆ ਗਏ ਨੇ ਜੀ ਸਾਡੇ ਜਾਨੀ ਭਾਈ ਜਿਹਨਾਂ ਨੂੰ ਸਾਈਕਲ ਲੈ ਕੇ ਜਾਂਦੇ ਨੇ ਤੇ ਕੈਮਰਾ ਵੇਖਦੀਆਂ ਸਾਰੀ ਐਂਜ ਧੁਰਕੀ ਲਾਉਂਦੇ ਨੇ ਜਿੰਜ ਆਖ ਹੁੰਦਾ। ਮਗਰਬ ਦੀ ਨਮਾਜ਼ ਅਲਹਮਦੁਲਿਲਾ ਪੜ੍ਹ ਲਈ ਤੇ ਜਿਹੜਾ ਨਾ ਪ੍ਰੋਗਰਾਮ ਆਈ ਥਿੰਕ ਮੈਨੂੰ ਲੱਗਦਾ ਕਿ ਕੈਂਸਲ ਹੋ ਗਿਆ। ਪ੍ਰੋਗਰਾਮ ਕੁਝ ਇਸ ਤਰ੍ਹਾਂ ਦਾ ਸੀ ਕਿ ਸਾਡੇ ਇੱਕ ਬੜੇ ਪਿਆਰੇ ਦੋਸਤ ਨੇ ਭਾਈ ਫਰਹਾਨ ਇਸ ਵਲਾਗ ਦੇ ਵਿੱਚ ਆਏ ਨੇ ਪਹਿਲਾਂ ਵੀ 1-2 ਵਲਾਗ ਦੇ ਵਿੱਚ ਆਏ ਨੇ ਭਾਈ ਫਰਹਾਨ ਉਹਨਾਂ ਟੁਰ ਜਾਣਾ 24 ਤਰੀਕ ਨੂੰ ਸਊਦੀ ਅਰਬ ਤੇ ਸਾਡੀ ਸਲਾਹ ਸੀ ਸਾਰੇ ਮੁੰਡਿਆਂ ਦੀ ਕਿ ਉਹਨਾਂ ਨੂੰ ਨਾ ਇੱਕ ਪਾਰਟੀ ਦਿੱਤੀ ਜਾਂਦੀ ਛੋਟੀ ਜਿੰਨੀ ਬਟ ਅਨਫੋਰਚੂਨੇਟਲੀ ਕੁਝ ਹੋਰ ਵੀ ਕੰਮ ਹਨ ਜਿਸ ਦੀ ਵਜ੍ਹਾ ਤੋਂ ਨਾ ਪ੍ਰੋਗਰਾਮ ਇਨਸ਼ਾਅੱਲਾ ਕੱਲ੍ਹ ਤੇ ਪੈ ਗਿਆ ਵੇ ਤੇ ਇਨਸ਼ਾਅੱਲਾ ਜਿਹੜਾ ਨਾ ਕੱਲ੍ਹ ਪ੍ਰੋਗਰਾਮ ਕੀਤਾ ਜਾਏਗਾ ਇਨਸ਼ਾਅੱਲਾ ਉਹਨਾਂ ਨੂੰ ਇੱਕ ਛੋਟੀ ਜਿਹੀ ਪਾਰਟੀ ਦਿੱਤੀ ਜਾਵੇਗੀ ਤੇ ਮਗਰਬ ਦੀ ਨਮਾਜ਼ ਅਸਾਂ ਪੜ੍ਹ ਲਈਏ ਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਅਸੀਂ ਜਾਈਏ। ਬਾਕੀ ਜੋ ਵੀ ਸੂਰਤ ਹਾਲ ਬਣੀ ਤੁਹਾਨੂੰ ਚੈੱਕ ਕਰਵਾਵਾਂਗੇ ਤੇ ਇੱਤਲ ਅਲਹਮਦੁਲਿਲਾ ਜੇ ਤੁਹਾਨੂੰ ਲੱਭਦਾ ਹੋਇਆ ਤੇ ਚੰਨ ਵੇਖੋ ਲੱਭ ਗਿਆ ਵੇ ਤੇ ਇਹਦਾ ਮਤਲਬ ਇਹ ਵੇ ਕਿ ਇਹ ਚੰਨ ਤੋਂ ਬਾਅਦ ਨਾ ਰੋਜ਼ਿਆਂ ਦਾ ਮਹੀਨਾ ਸ਼ੁਰੂ ਹੋ ਜਾਏਗਾ ਇਨਸ਼ਾਅੱਲਾ ਤਾਲਾ। ਇਹ ਜਿਹੜਾ ਚੰਨ ਨੇ ਉਹ ਵੇ ਆਪਣਾ ਸ਼ਬਾਨ ਦਾ ਇਸੇ ਮਹੀਨੇ ਦੇ ਵਿੱਚ ਸ਼ਬਰਾਤ 15 ਦਿਨਾਂ ਬਾਅਦ ਤੇ ਫਿਰ ਸ਼ਬਰਾਤ ਤੋਂ 15 ਦਿਨਾਂ ਬਾਅਦ ਰਮਜ਼ਾਨੁਲ ਮੁਬਾਰਕ। ਹਾਂਜੀ ਤੇ ਦੋਸਤੋ ਇਹ ਸੀ ਅੱਜ ਦਾ ਵਲਾਗ। ਉਮੀਦ ਕਰਾਂਗਾ ਕਿ ਅੱਜ ਦਾ ਵਲਾਗ ਤੁਹਾਨੂੰ ਪਸੰਦ ਆਇਆ ਹੋਵੇਗਾ। ਵਲਾਗ ਪਸੰਦ ਆਇਆ ਤੇ ਅੱਗੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹਸਨ ਲਾਈਵ ਟੀਵੀ ਤੇ ਜੇ ਫੇਸਬੁੱਕ ਤੇ ਵੇਖਣ ਡੇ ਹੋ ਤੇ ਸ਼ੇਅਰ ਜ਼ਰੂਰ ਕਰੋ। ਮਿਲਨੇ ਆ ਤੁਹਾਨੂੰ ਇਨਸ਼ਾਅੱਲਾ ਨੈਕਸਟ ਵਲਾਗ ਤੇ ਰੱਬ ਰਾਖਾ।